ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਤੋਂ ਮੈਂ ਅੱਜ ਚਰਚਾ ਕਰਾਂਗਾ ਰਵਿੰਦਰ ਮੰਡ ਹੋਣਾ ਦੇ ਨਾਲ ਉਹਨਾਂ ਦੀ ਆਉਣ ਵਾਲੀ ਫਿਲਮ ਜਿਹਦਾ ਕਮਰਸ਼ੀਅਲ ਬੜਾ ਧੁੰਮ-ਧਮਾ ਕੇ ਪੰਜਾਬੀ ਰੇਡੀਓ USA ਤੇ ਚੱਲ ਰਿਹਾ ਹੈ ਔਰ ਜਿਹੜਾ ਆਨਲਾਈਨ ਡਿਜੀਟਲ ਪਲੇਟਫਾਰਮਸ ਤੇ ਹੈ ਉਹਦੇ ਕਹਿ ਲਓ ਕਿ ਟ੍ਰੇਲਰ ਔਰ ਟੀਜ਼ਰਸ ਨੇ ਜਿਹੜੇ ਉਹਨਾਂ ਨੇ ਵੀ ਧੁੰਮਾਂ ਮਚਾਈਆਂ ਹੈ। ਫਿਲਮ ਹੈ ਚੋਰ ਦਿਲ। ਫਿਲਮ ਹੈਗਾ ਜੀ ਫੈਮਿਲੀ ਡਰਾਮਾ ਕਾਮੇਡੀ। ਫਿਲਮ ਦੇ ਵਿੱਚ ਜੀ ਅਸੀਂ ਕਈ ਜਗ੍ਹਾ ਦੀ ਸਾਡੇ ਕੋਲ ਪਰਮਿਸ਼ਨ ਨਹੀਂ ਸੀਗੀ ਹਨਾ, ਚੋਰੀ ਕਰਦੇ ਸੀ। ਇੱਕ ਜਗ੍ਹਾ ਤੇ ਜਾ ਕੇ ਸੈੱਟ ਲਾਇਆ, ਉੱਥੋਂ ਪਤਾ ਲੱਗਿਆ ਵੀ ਉਧਰੋਂ ਹੂਟਰ ਵੱਜਦਾ ਆ ਰਿਹਾ ਵੀ ਸੀਗੀ ਐਂਬੂਲੈਂਸ। ਅਸੀਂ ਸਮਾਨ ਚੱਕ ਕੇ ਪਾਸੇ ਹੋ ਗਏ ਸੀ ਕਿਤੇ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਡੇ ਸਭ ਸਤਿਕਾਰਯੋਗ ਸਰੋਤੇ ਔਰ ਦਰਸ਼ਕਾਂ ਨੂੰ ਮਸੂਦ ਮੱਲੀ ਆਪਣੇ ਡਿਜੀਟਲ ਪਲੇਟਫਾਰਮ ਤੋਂ ਜੀ ਆਇਆਂ ਨੂੰ ਕਹਿੰਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਤੇ ਸਤਿ ਸ੍ਰੀ ਅਕਾਲ। ਅੱਜ ਜਨਾਬ ਅਸੀਂ ਇੱਕ ਆਉਣ ਵਾਲੀ ਫਿਲਮ ਹੈ ਜਿਹਦੇ ਚਰਚੇ ਲਈ ਇੱਕ ਸ਼ਖਸੀਅਤ ਨੂੰ ਆਪ ਸਭ ਦੇ ਰੂਬਰੂ ਕਰ ਰਹੇ ਹਾਂ। ਮੇਰੀ ਸਮਾਈਲ ਦੱਸ ਰਹੀ ਹੈ ਕਿ ਸਾਨੂੰ ਖੁਸ਼ੀ ਇਹ ਹੈ ਕਿ ਇਹ ਪੰਜਾਬੀ ਰੇਡੀਓ USA ਦੇ ਮੁੱਢਲੇ ਪਰਿਵਾਰ ਦਾ ਹਿੱਸਾ ਰਹੇ। ਜਦੋਂ ਪੰਜਾਬੀ ਰੇਡੀਓ USA ਨੇ ਸ਼ੁਰੂਆਤ ਕੀਤੀਆਂ ਤੇ ਉਹ ਸਾਡੇ ਇੱਥੇ ਇੱਕ ਪ੍ਰੋਗਰਾਮ 'ਚ ਇੱਕ ਕਰੈਕਟਰ ਹੁੰਦਾ ਸੀਗਾ ਮੰਡ ਝੂਠ ਦੀ ਪੰਡ। ਸੋ ਅੱਜ ਰਵਿੰਦਰ ਮੰਡ ਜੀ ਆਫਟਰ ਲੌਂਗ ਟਾਈਮ ਇੱਕ ਮਸ਼ਹੂਰੋ ਮਾਰੂਫ ਕਾਮੇਡੀਅਨ ਫਿਲਮ ਸਟਾਰ ਦੇ ਤੌਰ ਤੇ ਦੁਨੀਆ ਦੇ ਉੱਤੇ ਆਪਣਾ ਆਪ ਮਨਵਾ ਰਹੇ ਨੇ, ਜੱਗ ਤੇ ਆਪਣਾ ਮਰਵਾ ਰਹੇ ਨੇ, ਆਪਣਾ ਆਪ ਮਨਵਾ ਰਹੇ ਨੇ। ਪਰ ਸਾਨੂੰ ਚਾਹ ਇਹ ਹੈ ਕਿ ਇਹ ਸਾਡੇ ਮੁੱਢਲੇ ਜੀਆਂ 'ਚ ਇੱਕ ਸੀਗੇ, ਫਿਰ ਇਹ ਤਰੱਕੀ ਕਰਦਿਆਂ ਨਾਨ ਸਟਾਪ ਕਿਤੇ ਦੇ ਕਿਤੇ ਨਿਕਲ ਗਏ। ਰਵਿੰਦਰ ਮੰਡ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਵੈਲਕਮ ਟੂ योर ओल्ड होम पंजाबी रेडियो USA। शुक्रिया जी, शुक्रिया, मेहरबानी, बहुत बहुत। आपके खूबसूरत दिल में हमारी याद रहे, ये चाहने वालों की नगरी यूं ही आबाद रहे। कसम खुदा की ज्यादा कुछ नहीं चाहिए, आपके हाथों से मिलता आशीर्वाद रहे। ਦੁਬਾਰਾ ਫੇਰ ਸਤਿਕਾਰ ਆਸ਼ੀਰਵਾਦ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਪੰਜਾਬ ਰੇਡੀਓ ਦਾ ਸਪੈਸ਼ਲ ਤੌਰ ਤੇ। ਬੜੀ ਮਿਹਰਬਾਨੀ। ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਤੋਂ ਮੈਂ ਅੱਜ ਚਰਚਾ ਕਰਾਂਗਾ ਰਵਿੰਦਰ ਮੰਡ ਹੋਣਾ ਦੇ ਨਾਲ ਉਹਨਾਂ ਦੀ ਆਉਣ ਵਾਲੀ ਫਿਲਮ ਜਿਹਦਾ ਕਮਰਸ਼ੀਅਲ ਬੜਾ ਧੁੰਮ-ਧਮਾ ਕੇ ਪੰਜਾਬੀ ਰੇਡੀਓ USA ਤੇ ਚੱਲ ਰਿਹਾ ਹੈ ਔਰ ਜਿਹੜਾ ਆਨਲਾਈਨ ਡਿਜੀਟਲ ਪਲੇਟਫਾਰਮਸ ਤੇ ਹੈ ਉਹਦੇ ਕਹਿ ਲਓ ਕਿ ਟ੍ਰੇਲਰ ਔਰ ਟੀਜ਼ਰਸ ਨੇ ਜਿਹੜੇ ਉਹਨਾਂ ਨੇ ਵੀ ਧੁੰਮਾਂ ਮਚਾਈਆਂ ਹੈ। ਫਿਲਮ ਹੈ ਚੋਰ ਦਿਲ ਜੀ। ਰਵਿੰਦਰ ਜੀ, ਫਿਲਮ ਚੋਰ ਦਿਲ ਹੈ ਜਿਹੜੀ, ਇਹਦੇ ਚ ਕਾਸਟ ਦੇ ਵਿੱਚ ਤੁਹਾਡਾ ਨਾਮ ਬੜਾ ਚਮਕਣ ਡਿਆ ਤਾਰੇ ਤਰ੍ਹਾਂ। ਔਰ ਰੱਬ ਕਰੇ ਕਿ ਜਦੋਂ ਇਹ ਫਿਲਮ ਸਾਹਮਣੇ ਆਵੇ ਆਪਣਾ ਕਹਿੰਦੇ ਨੇ ਕਿ ਮਾਲ ਇਕੱਠਾ ਕਰੇ, ਇਹ ਆਪਣੇ ਹਿੱਟ ਸੁਪਰ ਹਿੱਟ ਦੀ ਕੈਟੇਗਰੀ ਹੈ ਜਿਹੜੀ ਉਹ ਲਵੇ ਤੇ ਫਿਰ ਪਤਾ ਲੱਗੇ ਕਿ ਤੁਹਾਡਾ ਨਾਂ ਤਾਰੇ ਤੋਂ ਇੱਕ ਚੰਨ ਬਣ ਗਿਆ। ਇਹ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਲਈ। ਫਿਲਮ ਦੇ ਬਾਰੇ ਆਪਣੇ ਦਰਸ਼ਕਾਂ ਨੂੰ, ਆਪਣੇ ਚਾਹਤਕਾਰਾਂ ਨੂੰ ਔਰ ਫਿਲਮ ਬੀਨਾਂ ਨੂੰ ਕੀ ਕਹਿਣਾ ਚਾਹੋਗੇ? ਫਿਲਮ ਹੈਗਾ ਜੀ ਫੈਮਿਲੀ ਡਰਾਮਾ ਕਾਮੇਡੀ ਤੇ ਇਹਦੇ ਚ ਵਧੀਆ ਫਨਕਾਰ ਨੇ, ਜਿਵੇਂ ਹੀਰੋ ਨੇ ਸਾਡੇ ਜਗਜੀਤ ਸੰਧੂ, ਤੁਸੀਂ ਭੋਲਾ ਨਾਂ ਤੋਂ ਉਹਨਾਂ ਨੂੰ ਪਿਆਰ ਕਰਦੇ ਹੋ ਸਾਰੇ, ਤੇ ਉਹਨਾਂ ਦੇ ਨਾਲ ਹੀਰੋਇਨ ਨੇ ਸਾਡੇ ਫਿਦਾ ਗਿੱਲ ਜੀ, ਤੇ ਫੇਮਸ ਪੰਜਾਬੀ ਐਕਟਰ ਨੇ ਰਾਣਾ ਜੰਗ ਬਹਾਦਰ ਜੀ, ਤੇ ਲਹਿੰਦੇ ਪੰਜਾਬ ਤੋਂ ਭਰਾ ਨੇ ਵਿੱਕੀ ਕਾਡੂ ਤੇ ਅਮਜਦ ਰਾਣਾ। ਵਾਹ 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 ਵਾਹ, ਕੀ ਬਾਤ ਹੈ। ਮਤਲਬ ਕਿ ਇਹ ਪੰਜਾਬ ਦੋਵੇਂ ਨੇ ਜਿਹੜੇ ਉਹਨਾਂ ਨੂੰ ਇੱਕ ਵਾਰ ਫੇਰ 47 ਤੋਂ ਪਹਿਲੇ ਦਾ ਪੰਜਾਬ ਬਣਾ ਕੇ ਸਾਂਝਾ ਵੇੜਾ ਕਰ ਲਿਆ ਇਸ ਫਿਲਮ ਨੇ। ਕੋਸ਼ਿਸ਼ਾਂ ਜਾਰੀ ਨੇ ਜੀ, ਚਾਰ ਚਫੇਰਿਓਂ ਬਾਬਾ ਕਿਰਪਾ ਕਰੇ। ਤੇ ਅਸੀਂ UK ਦੇ ਵਿੱਚ ਸ਼ੂਟ ਕੀਤੀ ਸੀਗੀ 2 ਸਾਲ ਪਹਿਲਾਂ। ਤੇ ਇਹਦੇ ਚ ਜੰਗਵੀਰ ਸਿੰਘ ਸਾਡੇ ਡਾਇਰੈਕਟਰ ਨੇ ਤੇ ਨਾਲ ਲਿਖੀ ਦੋਵਾਂ ਨੇ ਸਕਰੀਨ ਪਲੇ ਰਾਈਟਰ ਜੰਗਵੀਰ ਤੇ ਮੈਂ, ਡਾਇਲੋਗ ਮੈਂ ਲਿਖੇ ਨੇ ਇਹਦੇ ਫਿਲਮ ਦੇ। ਵਾਹ ਵਾਹ। ਵਿੱਚ ਕਿਰਦਾਰ ਵੀ ਕੀਤਾ ਮੈਂ। ਕਿਆ ਕਹਿਣੇ। ਇਹ ਦੱਸੋ ਕਿ ਫਿਲਮ ਦੇ ਵਿੱਚ ਇਹ ਜਿਹੜੇ ਸਾਰੇ ਤੁਸੀਂ ਕਾਸਟ ਦੱਸੀ ਹੈ, ਕਰੈਕਟਰ ਦੱਸੇ, 2 ਸਾਲ ਪਹਿਲਾਂ ਸ਼ੂਟ ਹੋਈ, ਲੇਟ ਕਿਉਂ ਹੋ ਗਈ? ਹੁਣ ਸੁਣਨ ਵਾਲਿਆਂ ਤੱਕ, ਵੇਖਣ ਵਾਲਿਆਂ ਤੱਕ ਕਿਉਂ ਪਹੁੰਚ ਰਹੀ ਹੈ? ਇਹ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹ ਬਿਜ਼ੀ ਸੀਗੇ ਜੀ, ਉਹ USA ਦੇ ਵਿੱਚ ਹੀ ਨੇ, ਤੇ ਉਹ ਕੰਮਾਂ ਚ ਆਪਣੇ ਰੁਝੇਵਿਆਂ ਚ ਹੀ ਇੰਨੇ ਜ਼ਿਆਦਾ ਸੀਗੇ ਵੀ ਟਾਈਮ ਨਹੀਂ ਪੰਜਾਬ ਜਾ ਕੇ ਉਹ ਜ਼ਿਆਦਾ ਵਿਚਾਰੇ ਦੇ ਪਾਏ। ਤੇ ਮਿਹਨਤੀ ਬੰਦੇ ਨੇ, ਤੇ ਹੁਣ ਮੁਕੰਮਲ ਹੋ ਗਈ ਹੈ ਫਿਲਮ, ਰਿਲੀਜ਼ ਤੇ ਹੈ। ਹੁਣ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਆ ਕਿ 25 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਆਪਣੀ ਫੈਮਿਲੀਜ਼ ਦੇ ਨਾਲ ਫਿਲਮ ਨੂੰ ਦੇਖਿਓ। ਤੁਹਾਡੇ ਖਰਚ ਕੀਤੇ ਪੈਸਿਆਂ ਦਾ, ਤੁਹਾਡੇ ਡਾਲਰਾਂ ਦਾ ਪ੍ਰੋਪਰ ਮੁੱਲ ਮੁੜੇਗਾ। ਤੇ ਵਿੱਚ ਵੀ ਹੈ, ਮੈਸੇਜ ਵੀ ਹੈ, ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਲਾ ਦੇ ਵਿੱਚ ਹਰ ਤਰ੍ਹਾਂ ਦਾ ਮੋਤੀ ਲਿਆਂਦਾ ਸੀ। ਫਿਲਮ ਦੀ ਰਿਲੀਜ਼ ਵੱਲੋਂ ਮੈਂ ਰਵਿੰਦਰ ਮੰਡ ਜੀ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਫਿਲਮ ਹੈ ਜਿਹੜੀ ਉਹ ਜਦੋਂ ਰਿਲੀਜ਼ ਹੁੰਦੀ ਹੈ ਤੇ ਪਾਕਿਸਤਾਨ ਦੀ ਸੈਂਸਰ ਬੋਰਡ ਪਾਲਿਸੀ ਔਰ ਗਵਰਨਮੈਂਟ ਆਫ ਪਾਕਿਸਤਾਨ ਦੀ ਜਿਹੜੀ ਪਾਲਿਸੀ ਉਹ ਇਹ ਹੈ ਕਿ 25% ਜਿਹੜੇ ਕਰੈਕਟਰ ਜਾਂ ਆਰਟਿਸਟ ਨੇ ਉਹ ਪਾਕਿਸਤਾਨ ਹੋਣ ਤੇ ਉਹ ਫਿਲਮ ਪਾਕਿਸਤਾਨ 'ਚ ਵੀ ਰਿਲੀਜ਼ ਹੋ ਸਕਦੀ ਹੈ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਜਿਹੜੀਆਂ ਉਹ ਪਾਕਿਸਤਾਨੀ ਸਿਨੇਮਿਆਂ ਦੇ ਵਿੱਚ ਵੇਖਣ ਨੂੰ ਲੱਭ ਰਹੀਆਂ ਤੇ ਕੋਈ ਮਨ ਨੂੰ ਠੰਡਕ ਲੱਭਦੀ ਹੈ। ਇਸ ਫਿਲਮ ਦੇ ਬਾਰੇ ਕੋਈ ਐਸੀ ਮਨਸੂਬਾਬੰਦੀ ਹੈ ਕਿ ਤੁਹਾਡੇ ਜਿਹੜੇ ਚਾਹਤਕਾਰ, ਤੁਹਾਡੇ ਜਿਹੜੇ ਪਿਆਰ ਕਰਨ ਵਾਲੇ ਉਧਰ ਵਾਸਤੇ ਨੇ, ਉਹ ਵੀ ਸਿਨੇਮਾ ਸਕਰੀਨ ਤੇ ਤੁਹਾਨੂੰ ਵੇਖ ਸਕਣਗੇ? ਇਹ ਨਾ ਆਪਣਾ ਇਫਤਖਾਰ ਠਾਕੁਰ ਜੀ, ਉਹਨਾਂ ਨੇ ਕਾਫੀ ਵਧੀਆ ਉਪਰਾਲਾ ਕੀਤਾ ਤੇ
ਅਮਜਦ ਰਾਣਾ ਕਾਫੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਫਤਖਾਰ ਠਾਕੁਰ ਜੀ ਉਹਨਾਂ ਦੇ ਉਪਰਾਲਿਆਂ ਦੇ ਸਦਕਾ ਪੰਜਾਬੀ ਫਿਲਮਾਂ ਪਾਕਿਸਤਾਨ ਦੇ ਵਿੱਚ ਲੱਗਣੀਆਂ। ਐਗਜ਼ੈਕਟਲੀ ਜੀ, ਉਹਨਾਂ ਦੀ ਹਿੰਮਤ ਹੈ। ਹਾਂਜੀ, ਤੇ ਬਾਕੀ ਸਾਰੇ ਲੋਕ ਵੀ ਚਾਹੁੰਦੇ ਆ ਕਿ ਸਿਨੇਮਿਆਂ ਦੇ ਵਿੱਚ ਪੰਜਾਬੀ ਫਿਲਮਾਂ ਆਉਣ, ਆਪਣੀ ਭਾਸ਼ਾ ਹੈ, ਸਾਂਝੀ ਭਾਸ਼ਾ ਹੈ। ਸੋ ਅਮਜਦ ਰਾਣਾ ਦਾ ਵੀ ਕਾਫੀ ਯੋਗਦਾਨ ਹੈ, ਜਿਹਦੇ ਕਰਕੇ ਜਿਹੜੇ ਪ੍ਰਮੋਟਰ ਨੇ ਪਾਕਿਸਤਾਨ ਤੋਂ, ਉਹ ਇਹਨਾਂ ਦੇ ਹੀ ਜਾਣ ਪਛਾਣ ਨੇ। ਮੈਂ ਹਾਲੇ ਉਹਨਾਂ ਦੇ ਰੂਬਰੂ ਕਦੇ ਨਹੀਂ ਹੋਇਆ ਮੇਰੇ ਖਿਆਲ 'ਚ। ਛੇਤੀ ਰੱਬ ਕਰੇ ਤੁਸੀਂ ਜਾਓ ਤੇ ਤੁਹਾਡੇ ਆਲੇ ਦੁਆਲੇ ਟੋਲੀਆਂ ਆਟੋਗ੍ਰਾਫ ਲੈਣ ਲਈ ਔਰ ਫੋਟੋ ਬਣਵਾਉਣ ਲਈ ਹੋਣ, ਔਰ ਤੁਹਾਨੂੰ ਅੰਦਾਜ਼ਾ ਹੋਵੇ ਕਿ ਉੱਥੇ ਡੁੱਲਦਾ ਪਿਆਰ ਕਿਸ ਤਰ੍ਹਾਂ ਆ। ਰਵਿੰਦਰ ਜੀ, ਇਹ ਦੱਸੋ ਕਿ ਫਿਲਮ ਦੇ ਵਿੱਚ ਕੋਈ ਇੱਕ ਹੁੰਦਾ ਨਾ ਕਿ ਔਨ ਕੈਮਰਾ ਆ, ਉਹ ਸੀਨ ਤਾਂ ਸਾਰਿਆਂ ਨੇ ਵੇਖ ਲੈਣਾ, ਬਿਹਾਈਂਡ ਦੀ ਸੀਨ ਕੋਈ ਐਸੀ ਹਾਸੇ ਵਾਲੀ ਗੱਲ ਜਿਹੜੀ ਹੋਈ ਹੋਏ, ਵਾਪਰੀ ਹੋਵੇ, ਤੇ ਅੱਜ ਵੀ ਚਿੰਤੇ ਕਰ ਹੱਸਦੇ ਹੋ, ਮੈਂ ਚਾਹੁੰਦਾ ਕਿ ਉਹ ਸਾਂਝੀ ਕਰੋ ਤਾਂ ਸਵਾਦ ਆ ਜਾਵੇ। ਅਸੀਂ ਫਿਲਮ ਦੇ ਨਾਲ ਇੱਕ ਹੋਰ ਫਿਲਮ ਵੇਖਾਂਗੇ। ਫਿਲਮ ਦੇ ਵਿੱਚ ਜੀ ਅਸੀਂ ਕਈ ਜਗ੍ਹਾ ਦੀ ਸਾਡੇ ਕੋਲ ਪਰਮਿਸ਼ਨ ਨਹੀਂ ਸੀਗੀ, ਹਨਾ, ਚੋਰੀ ਕਰਦੇ ਸੀ। ਇੱਕ ਜਗ੍ਹਾ ਤੇ ਜਾ ਕੇ ਸੈੱਟ ਲਾਇਆ, ਉੱਥੋਂ ਪਤਾ ਲੱਗਿਆ ਵੀ ਉਧਰੋਂ ਹੂਟਰ ਵੱਜਦਾ ਆ ਰਿਹਾ, ਵੀ ਸੀਗੀ ਐਂਬੂਲੈਂਸ, ਅਸੀਂ ਸਮਾਨ ਚੱਕ ਕੇ ਪਾਸੇ ਹੋ ਗਏ ਵੀ ਕਿਤੇ ਉਹ ਜਦੋਂ ਲੰਘੀ ਪਤਾ ਐਂਬੂਲੈਂਸ। ਗਿਆ। ਹਾਂਜੀ ਹਾਂਜੀ, ਅੱਛਾ ਸੋ ਅੱਛਾ ਏਦਾਂ ਦੇ ਛੋਟੇ ਮੋਟੇ ਚੱਲਦੇ ਰਹਿੰਦੇ ਆ ਚੱਕਰ। ਹਾਂ, ਠੀਕ ਹੈ, ਠੀਕ ਹੈ। ਇਹ ਦੱਸੋ ਕਿ ਫਿਲਮ ਦੀ ਕਹਾਣੀ ਹੈ ਜਿਹੜੀ, ਉਹਦੇ ਵਿੱਚ ਤੁਸੀਂ ਦੱਸਿਆ ਕਿ ਮੈਸੇਜ ਵੀ ਹੈ, ਕਾਮੇਡੀ ਵੀ ਹੈ। ਇਹ ਕਾਮੇਡੀ ਔਰ ਮੈਸੇਜ ਦਾ ਤੜਕਾ ਲਾ ਕੇ ਗੱਲ ਕਰਨੀ ਕੀ ਚਾਹੀ? ਗੱਲ ਤਾਂ ਇਹ ਹੈ ਜੀ ਵੀ ਜਿਵੇਂ ਦਾ ਮਾਹੌਲ ਹੈਗਾ, ਹਾਲਾਤ ਜੋ ਹੈਗੇ ਆ ਸਾਡੇ ਸਮਾਜ ਦੇ, ਉਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਤਾਂ ਪੈਸੇ ਵਾਲਾ ਬੰਦਾ ਹਸਪੀਟਲ 'ਚ ਜਾਂਦਾ, ਉਹਨੂੰ ਕੋਈ ਐਡੀ ਤਕਲੀਫ ਨਹੀਂ ਹੁੰਦੀ, ਉਹਦੀ ਪਹਿਲਾਂ ਕੇਅਰ ਕੀਤੀ ਜਾਂਦੀ ਹੈ। ਇੱਕ ਬਿਲਕੁਲ ਵਿਚਾਰਾ ਐਂਡ ਤੇ ਪਿਆ ਹੁੰਦਾ, ਉਹ ਗਰੀਬੀ ਦਾਵੇ ਦਾ ਮਾਰਿਆ ਹੁੰਦਾ, ਉਹਨੂੰ ਡਾਕਟਰ ਵੀ ਧਿਆਨ ਨਹੀਂ ਦਿੰਦੇ ਕਈ ਵਾਰੀ। ਉੱਦਾਂ ਦੀਆਂ ਚੀਜ਼ਾਂ ਇਹਦੇ 'ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਸਾਰਤਾ ਲਿਆਉਣੀ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕਾਮੇਡੀ ਦੇ ਮਾਮਲੇ ਦੇ ਵਿੱਚ ਰਵਾਇਤੀ ਹਾਸੇ ਨੇ ਜਾਂ ਉਸ ਤੋਂ ਹਟ ਕੇ ਕੁਝ ਨਵਾਂ ਮਸਾਲਾ ਵੀ ਹੈ? ਨਹੀਂ, ਸਿਚੁਏਸ਼ਨਲ ਹੈਗੀ ਹੈ ਜੀ ਕਾਮੇਡੀ, ਜਿਵੇਂ ਵਿੱਕੀ ਕਾਡੂ, ਉਹਨਾਂ ਨੂੰ ਮਹਾਰਤ ਹੈ ਇਸ ਕੰਮ ਦੇ ਵਿੱਚ, ਤੁਸੀਂ ਜਾਣਦੇ ਹੋ ਹਨਾ। ਜੀ ਜੀ। ਮਹਾਰਤ ਨੇ ਅਮਜਦ ਰਾਣਾ ਜੀ, ਉਹਨਾਂ ਦੀ ਟਾਈਮਿੰਗ ਬੜੀ ਵਧੀਆ ਹਨਾ। ਉਹ ਆਪਣਾ ਕਿਸੇ ਕੋਲੇ ਕੰਮ ਕਰਦੇ ਆ, ਘਰ ਬਣਾਉਂਦੇ ਆ, ਜਿਵੇਂ ਬਾਹਰ ਦੇ ਵਿੱਚ ਉਹ ਠੇਕੇਦਾਰ ਸਾਹਿਬ ਕੋਲੇ ਜਾਂਦੇ ਆ, ਉਹ ਠੇਕੇਦਾਰ ਸਾਹਿਬ ਆ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਤੇ ਮੁੜ ਕੇ ਇਹ ਕੰਮ ਤੇ ਲੱਗੇ ਰਹਿੰਦੇ ਹਨਾ। ਜਾ ਕੇ ਵਿੱਕੀ ਕਾਡੂ ਠੇਕੇਦਾਰ ਨੂੰ ਪੁੱਛਦਾ, ਕਹਿੰਦਾ ਠੇਕੇਦਾਰ ਸਾਹਿਬ, ਇਹ ਕੰਮ ਕਰਨ ਦੇ ਪੈਸੇ ਸਾਨੂੰ ਹੀ ਮਿਲਣੇ ਆ ਕਿ ਤੁਹਾਨੂੰ ਹੀ ਮਿਲਣੇ ਆ? ਉਹ ਠੇਕੇਦਾਰ ਕਹਿੰਦਾ, ਪੈਸੇ ਸਿਰਫ ਠੇਕੇਦਾਰਾਂ ਨੂੰ ਮਿਲਦੇ ਹੁੰਦੇ ਆ, ਲੇਬਰ ਨੂੰ ਸਿਰਫ ਧੱਕੇ ਹੀ ਮਿਲਦੇ ਆ। ਹਾਏ 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 ਹਾਏ, ਕੌੜੀ ਹਾਂਜੀ, ਗੱਲ ਲੇਕਿਨ ਹਾਸਿਆਂ ਖੇਡਦਿਆਂ ਹੋ ਗਈ। ਇਦਾਂ ਦੀਆਂ ਤਰਾਸਦੀਆਂ ਹੈਗੀਆਂ ਵਿੱਚ ਫਿਲਮ ਦੇ ਕਾਫੀ, ਤੇ ਵਾਹ, ਸਾਰਿਆਂ ਨੇ ਆਪੋ ਆਪਣਾ ਬਾਖੂਬੀ ਕਿਰਦਾਰ ਨਿਭਾਏ ਸਾਰਿਆਂ ਨੇ। ਕਿਆ कहने ਕੀ ਉਮੀਦ ਰੱਖਦੇ ਜੇ ਤੁਸੀਂ? ਇੱਕ ਤਾਂ ਤੁਸੀਂ ਸੱਦਾ ਦੇਤਾ ਕਿ ਡਾਲਰ ਦਾ ਮੁੱਲ ਪੂਰਾ ਪਏਗਾ ਇਸ ਫਿਲਮ ਨੂੰ ਵੇਖ ਕੇ, ਔਰ ਜ਼ਾਇਆ ਨਹੀਂ ਹੋਣ ਲੱਗਾ, ਜ਼ਰੂਰ ਸਿਨੇਮੇ ਤੱਕ ਆਓ। ਤੁਹਾਨੂੰ ਜ਼ਾਤੀ ਤੌਰ ਤੇ ਕੀ ਲੱਗਦਾ ਹੈ ਕਿ ਫਿਲਮ ਹੈ ਜਿਹੜੀ ਉਹ ਲੋਕਾਂ ਨੂੰ ਖਿੱਚਣ ਦੇ ਵਿੱਚ ਕਿੰਨੀ ਕੁ ਕਾਮਯਾਬ ਰਹੇਗੀ, ਔਰ ਉਹਦੀ ਵਜ੍ਹਾ ਕੀ ਹੋਏਗੀ, ਕਾਰਨ ਕੀ ਹੋਏਗਾ? ਕਾਰਨ ਉਹਦਾ ਇੱਕ ਤਾਂ ਪਾਕਿਸਤਾਨੀ ਜਿਹੜੇ ਸਾਡੇ ਭਰਾ ਨੇ, ਉਹ ਉਧਰ ਆਪਣੀ ਆਡੀਅנס ਦੇ ਵਿੱਚ ਫੇਮਸ ਨੇ। ਪੰਜਾਬ ਵਾਲੇ ਦੋਨੇ ਪਾਸੇ ਉਹਨਾਂ ਨੂੰ ਪਿਆਰ ਕਰਦੇ ਆ ਲੋਕ ਹਨਾ। ਸਾਡੇ ਠੀਕ ਹੈ। ਕਲਾਕਾਰ ਨੇ ਜਿਵੇਂ ਗੁਰਚੇਤ ਚਿੱਤਰਕਾਰ ਜੀ ਵੀ ਨੇ ਵਿੱਚ, ਦਮਨ ਸੰਧੂ, ਰਾਣਾ ਜੰਗ ਬਹਾਦਰ, ਇਹ ਜਗਜੀਤ ਭੋਲਾ ਕਰਕੇ ਤੁਹਾਡੇ ਪਾਕਿਸਤਾਨ ਦੇ ਵਿੱਚ ਬਹੁਤ ਪਿਆਰ ਮਿਲਦਾ ਇਹਨਾਂ ਨੂੰ, ਕਲਾਕਾਰਾਂ ਨੂੰ ਹਨਾ। ਮੈਨੂੰ ਲੱਗਦਾ ਵੀ ਇਹ ਜ਼ਰੂਰ ਪ੍ਰਭਾਵ ਪਏਗਾ ਵੀ ਦੋਨੇ ਪਾਸੇ ਦੇ ਜਿਹੜੇ ਹੈਗੇ ਆ ਸਾਡੇ ਫਨਕਾਰ ਇੱਕ ਫਿਲਮ ਦੇ ਵਿੱਚ ਇਕੱਠੇ ਹੋਏ ਆ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਕਰਕੇ ਮੇਰੇ ਖਿਆਲ 'ਚ ਕਿਰਪਾ ਹੋਊਗੀ ਵੀ ਸਾਰੀਆਂ ਫੈਮਲੀਜ਼ ਆਉਣਗੀਆਂ ਫਿਲਮ ਦੇਖਣ। ਬਿਲਕੁਲ ਠੀਕ ਹੈ। 25 ਅਕਤੂਬਰ ਲਾਗੇ ਹੈ, ਜਿੱਦਾਂ ਵਕਤ ਲਾਗੇ ਹੁੰਦਾ ਹੈ ਤੇ ਉਦਾਂ ਰਵਿੰਦਰ ਮਾਨ ਜੀ, ਬੰਦੇ ਦੇ ਨਾ ਅੰਦਰ ਜਿਹੜਾ ਹੈ ਉਹ ਇੱਕ ਰਾਤ ਸੁੱਤਿਆਂ ਵੀ ਸੁਪਨੇ ਉਹੋ ਜਿਹੇ ਹੁੰਦੇ ਨੇ, ਕੁਰਸੀਆਂ ਭਰੀਆਂ ਆ, ਸੀਟੀਆਂ ਵੱਜ ਰਹੀਆਂ, ਲਾਲਾ ਲਾਲਾ ਹੋ ਰਹੀ। ਕੀ ਫੀਲਿੰਗ ਨੇ ਅੱਜ ਕੱਲ ਤੁਹਾਡੇ ਅੰਦਰ? ਨਹੀਂ, ਚੱਕਰ ਏਦਾਂ ਜੀ ਵੀ ਮੈਂ ਤਾਂ ਨਾ ਹੁਣ ਵੀ ਮੈਂ ਇੱਕ ਫਿਲਮ ਕਰੀ ਜਾਂਦਾ ਇੱਥੇ, ਰੌਲਾ ਬੇਸਮੈਂਟ ਦਾ, ਤੇ ਕੈਨੇਡਾ ਦੇ ਵਿੱਚ। ਇਹ ਤੋਂ ਪਹਿਲਾਂ ਮੈਂ ਕਰਕੇ ਆਇਆ ਉਧਰ ਟੋਰਾਂਟੋ ਸਾਈਡ। ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਵੀ, ਸਾਡੇ ਤਾਂ ਤਕਰੀਬਨ ਕੁਛ ਨਾ ਕੁਛ ਹੀ ਚੱਲਦਾ ਰਹਿੰਦਾ। ਇੱਕ ਪ੍ਰੋਜੈਕਟ ਆਉਂਦਾ, ਉਹ ਤੋਂ ਬਾਅਦ ਅਗਲੇ ਦੀ ਫਿਰ ਤਿਆਰੀ, ਉਹ ਚੱਲਣ ਲੱਗ ਜਾਂਦਾ ਫਿਰ ਦਿਲ ਦਿਮਾਗ ਸੁਪਨਿਆਂ ਦੇ ਵਿੱਚ। ਇਹ ਆਪਣੇ ਭਰਾ ਨੇ ਬਸ ਉਪਰਾਲਾ ਕੀਤਾ, ਜੰਗਵੀਰ ਸਿੰਘ ਨੇ, ਤੇ ਉਹਦੇ ਨਾਲ ਖੜੇ ਆ ਜੀ। ਕੋਸ਼ਿਸ਼ ਕਰ ਰਹੇ ਆ ਵੀ ਹਰ ਸਰੋਤੇ ਤੱਕ, ਹਰ ਬੰਦੇ ਤੱਕ ਆਪਣੀ ਫਿਲਮ ਦੀ ਗੱਲ ਪਹੁੰਚਾ ਸਕੀਏ। ਬਿਲਕੁਲ ਠੀਕ ਹੈ, ਬਿਲकुल ठीक है। ਤੁਹਾਡੇ ਵਾਸਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਔਰ ਦੇਖਣ ਔਰ ਸੁਣਨ ਵਾਲਿਆਂ ਨੂੰ ਕਹਾਂਗਾ ਕਿ ਜ਼ਰੂਰ ਪਹੁੰਚਣਾ 25 ਅਕਤੂਬਰ ਨੂੰ ਸਿਨੇਮਾ ਘਰਾਂ 'ਚ, ਲਾਗੇ ਦੇ ਸਿਨੇਮਾ ਘਰਾਂ 'ਚ ਫਿਲਮ ਆ ਰਹੀ ਹੈ ਚੋਰ ਦਿਲ। ਫਿਲਮ ਦਾ ਨਾਂ ਹੈ ਜਿਹੜਾ, ਇਹਦਾ ਚੁਣਾਵ ਕਿੱਦਾਂ ਕੀਤਾ? ਚੋਰ ਤੇ ਫਿਰ ਦਿਲ। ਇਹ ਅਸਲ 'ਚ ਆਪਾਂ ਸਾਡੇ ਆ ਚੋਰੀ ਹੋ ਗਿਆ, ਹੁਣ ਕੀ ਕਰੀਏ ਕੀ ਕਰੀਏ? ਇਹਨਾਂ ਦੇ ਪਤਾ ਸੀਗਾ ਚੋਰ ਤੇ ਦਿਲ, ਇਹ ਰੌਲਾ ਕੀ? ਚੱਕਰ ਐਂਦਾ ਵੀ ਬੰਦੇ ਚੋਰੀ ਕਰਦੇ ਬਹੁਤ ਦੇਖੇ ਆ, ਪਰ ਜਦੋਂ ਪੁਲਿਸ ਵਾਲੇ ਫੜ ਲੈਂਦੇ ਉਹ ਕਹਿੰਦੇ ਜੀ ਮੈਂ ਚੋਰੀ ਨਹੀਂ ਕਰਦਾ, ਮੇਰਾ ਦਿਲ ਨੂੰ ਇਹਨੂੰ ਫੜੋ, ਕਹਿੰਦਾ ਇਹ ਮੇਰੇ ਤੋਂ ਚੋਰੀ ਕਰਵਾਉਂਦਾ। ਇਹਦੇ 'ਚ ਏਦਾਂ ਦੀ ਗੱਲਬਾਤ ਹੈ। ਉਹਨੂੰ ਹਰੇਕ ਬੰਦਾ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਚੋਰੀ ਕਿਉਂ ਕਰਦਾ, ਉਹ ਮੰਨਦਾ ਹੀ ਨਹੀਂ, ਕਹਿੰਦਾ ਮੈਂ ਚੋਰੀ ਕਰ ਹੀ ਨਹੀਂ ਰਿਹਾ, ਮੇਰਾ ਦਿਲ ਕਰਦਾ। ਅੱਛਾ, ਮੈਂ ਚੋਰੀ ਬਿਲਕੁਲ ਕਰਦਾ ਠੀਕ ਮੇਰਾ ਹਾਂ। ਦਿਲ ਕਰਦਾ। ਹਾਂਜੀ।
ਇਹ ਦਿਲ ਤੇ ਬਹੁਤ ਕੁਝ ਕਰਾਉਂਦਾ ਆ। ਚਲੋ ਬਾਕੀ ਕਹਾਣੀਆਂ ਜਿਹੜੀ ਜੀ ਉਹ ਇਸ ਫਿਲਮ ਦੇ ਆਉਣ ਤੇ ਅਸੀਂ ਉਧਾਰ ਰੱਖਨੇ ਆ। ਰਵਿੰਦਰ ਮਾਨ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਕੋਈ ਸਮਾਂ ਕੱਢਿਆ ਆਏ ਔਰ ਇਸ ਫਿਲਮ ਦੇ ਨਾਲ ਇੱਕ ਬਹਾਨਾ ਬਣ ਗਿਆ ਕਿ ਪੰਜਾਬੀ ਰੇਡੀਓ USA ਨੂੰ ਆਪਣੇ ਵਿਹੜੇ ਦੇ ਵਿੱਚ ਆਪਣਾ ਇੱਕ ਪੁਰਾਣਾ ਜੀ ਮੰਡ ਝੂਠ ਦੀ ਪੰਡ ਕਰੈਕਟਰ ਹੈ ਜਿਹੜਾ ਉਹਦੇ ਰੂਬਰੂ ਹੋਣ ਦਾ ਔਰ ਇੱਕ ਵਾਰ ਫਿਰ ਮੌਕਾ ਮਿਲਿਆ ਗੱਲਬਾਤ ਕਰਨ ਦਾ। ਪੰਜਾਬੀ ਰੇਡੀਓ USA ਦੀ ਸਾਰੀ ਸਮੁੱਚੀ ਟੀਮ ਸਾਡਾ ਪਲੇਟਫਾਰਮ ਤੁਹਾਡਾ ਧੰਨਵਾਦੀ ਹੈ ਔਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਗੁੱਡ ਲੱਕ ਤੁਹਾਡੇ ਵਾਸਤੇ। ਮੇਰੇ ਵੱਲੋਂ ਵੀ ਪੰਜਾਬੀ ਰੇਡੀਓ ਦਾ ਤੁਹਾਡਾ ਖਾਸ ਕਰਕੇ ਜਿੰਨੇ ਵੀ ਸਾਡੇ ਭਰਾ ਨੇ ਭੈਣਾਂ ਜੁੜੇ ਨੇ ਇਸ ਸਟੇਸ਼ਨ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜ਼ਿੰਦਗੀ ਰਹੀ ਤਾਂ ਬਾਰ-ਬਾਰ ਮਿਲਾਂਗੇ, ਜੇ ਨਾ ਰਹੀ ਫਿਰ ਹਰਦੁਆਰ ਮਿਲਾਂਗੇ। ਸਾਡੇ ਵਾਲੇ ਸਮਝ ਜਾਣਗੇ ਮੈਂ ਕੀ ਕਿਹਾ ਜੀ। ਬਿਲਕੁਲ ਠੀਕ। ਥੈਂਕ ਯੂ ਸੋ ਮਚ। ਧੰਨਵਾਦ ਤੁਹਾਡਾ। ਇਹ ਸਨ ਜੀ ਰਵਿੰਦਰ ਮੰਡ ਜੀ ਔਰ ਇਹਨਾਂ ਦੀ ਫਿਲਮ ਚੋਰ ਦਿਲ ਵੇਖਣ 25 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਜ਼ਰੂਰ ਪਹੁੰਚਣਾ। ਮਾਈਕ੍ਰੋਫੋਨ ਦੇ ਇਸ ਪਾਸੇ ਸਟੂਡੀਓ ਐਂਡ ਤੋਂ ਡਿਜੀਟਲ ਪਲੇਟਫਾਰਮ ਤੋਂ ਮਸੂਦ ਮੱਲੀ ਨੂੰ ਆਪਣੀ ਸਾਰੀ ਟੀਮ ਦੇ ਨਾਲ ਇਜਾਜ਼ਤਾਂ ਬਖਸ਼ੋ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ